ਸ਼੍ਰੋਮਣੀ ਕਮੇਟੀ ਵੱਲੋਂ ਭਾਈ ਨਰੈਣ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਣ ਦੇ ਪਾਏ ਮਤੇ ਤੇ ਦਲ ਖਾਲਸਾ ਵੱਲੋਂ ਅਹਿਮ ਪ੍ਰੈਸ ਕਾਨਫਰੰਸ। ਡਾਇਸਪੋਰਾ ਦੇ ਸਿੱਖਾਂ ਵੱਲੋਂ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਸਿੱਖ ਵਿਰੋਧੀ ਕਾਰਵਾਈਆਂ ਤੋਂ ਬਾਜ਼ ਆਉਣ ਦੀ ਚੇਤਾਵਨੀ। ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੀਆਂ ਸਿੱਖ ਜਥੇਬੰਦੀਆਂ ਨੇ ਸੁਖਬੀਰ ਬਾਦਲ ਨੂੰ ਪੰਥ ਚੋਂ ਛੇਕਣ ਦੀ ਕੀਤੀ ਮੰਗ। ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਅਤੇ 13 ਹੋਰ ਮੈਂਬਰਾਂ ਵੱਲੋਂ ਭਾਈ ਨਰੈਣ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਣ ਦੇ ਪਾਏ ਮਤੇ ਤੋਂ ਬਾਅਦ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਦੌਰਾਨ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਨੇ ਕਮੇਟੀ ਪ੍ਰਧਾਨ ਧਾਮੀ ਅਤੇ 13 ਹੋਰ ਮੈਂਬਰਾਂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਆਪਣੇ ਇਸ ਫੈਸਲੇ ਨੂੰ ਸਿੱਧ ਕਰਕੇ ਦਿਖਾਉਣ ਕਿ ਭਾਈ ਚੋੜਾ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਸੁਖਬੀਰ ਬਾਦਲ ਦੀ ਹਿਮਾਇਤ ਵਿੱਚ ਇਹ ਮਤਾ ਪਾਇਆ ਗਿਆ ਹੈ, ਇਸ ਨੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲੇ ਸੋਧਾ ਸਾਧ ਨੂੰ ਮੁਆਫੀ ਦਿਵਾਈ ਸੀ। ਸਿੱਖ ਨੌਜਵਾਨਾਂ ਨੂੰ ਕਤਲੇਆਮ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਵੱਡੇ ਅਹੁਦੇ ਦਿੱਤੇ ਸਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਤੁਸੀਂ ਹਿਮਾਇਤ ਕਰ ਰਹੇ ਹੋ, ਜਿਸ ਨੇ ਇਹ ਸਭ ਕੀਤਾ ਤੇ ਸਾਰੀ ਉਮਰ ਕੌਮ ਲਈ ਸੰਘਰਸ਼ ਕਰਨ ਵਾਲੇ ਭਾਈ ਨਰੈਣ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕਰ ਰਹੇ ਹੋ। ਉਨ੍ਹਾਂ ਇਸ ਮੌਕੇ ਭਾਈ ਚੋੜਾ ਦੀ ਪੱਗ ਲਾਉਣ ਵਾਲੇ ਅਕਾਲੀ ਆਗੂ ਬਾਰੇ ਬੋਲਦਿਆਂ ਕਿਹਾ ਕਿ ਕੱਲ੍ਹ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਆਪਣੀ ਕਾਨਫਰੰਸ ਦੌਰਾਨ ਇਸ ਮਸਲੇ ਤੇ ਬੜੇ ਅਜੀਬ ਢੰਗ ਨਾਲ ਪ੍ਰਤੀਕਿਰਿਆ ਦਿੱਤੀ ਸੀ। ਧਾਮੀ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੇ ਮਾਹੌਲ ਵਿੱਚ ਅਜਿਹੀਆਂ ਨਿੱਕੀਆਂ ਘਟਨਾਵਾਂ ਹੋ ਜਾਂਦੀਆਂ ਹਨ। ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਸਿੱਖ ਦੀ ਪੱਗ ਲਾਉਣ ਦਾ ਮਾਮਲਾ ਨਿੱਕਾ ਨਹੀਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਜਿਹੀ ਬੇਅਦਬੀ ਕਰਨ ਵਾਲੇ ਨੂੰ ਮਾਫ ਕਰ ਸਕਦੇ ਹਨ, ਪਰ ਪੰਥ ਨਹੀਂ ਕਰ ਸਕਦਾ। ਪੱਗ ਲਾਉਣ ਵਾਲਾ ਅਕਾਲੀ ਆਗੂ ਪ੍ਰਸ਼ਾਸਨ ਦੀ ਸਿਕਿਉਰਿਟੀ ਵਿੱਚ ਰਹੇ, ਪਰ ਪੰਥ ਨੂੰ ਜਦੋਂ ਮੌਕਾ ਮਿਲੇਗਾ ਪੱਗ ਦੀ ਬੇਅਦਬੀ ਦਾ ਬਦਲਾ ਜ਼ਰੂਰ ਲਿਆ ਜਾਵੇਗਾ। ਤੇ ਸੁਖਬੀਰ ਨੇ ਜਿਹੜੇ ਗੁਨਾਹ ਕਬੂਲੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨੇ, ਉਹਨਾਂ ਨੂੰ ਆਮ ਨਾ ਕਰੋ। ਇਹ ਨਹੀਂ ਆ ਵੀ ਵਰਸ਼ਾ ਫੜ ਕੇ ਸੇਵਾਦਾਰ ਬੈਠਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲਿਆਂ ਦੇ ਨਾਲ ਭਾਗੀਦਾਰੀ ਨਿਭਾਉਣ ਵਾਲਾ ਬੰਦਾ ਉੱਥੇ ਬੈਠਾ ਹੈ। ਤੇ ਤੁਸੀਂ ਕੀ ਸਮਝਦੇ ਹੋ, ਜਦੋਂ ਉਹਦੇ ਬੰਦੇ ਦੇ ਸਿਰ 'ਚ ਛਿੱਤਰ ਵੱਜ ਰਹੇ ਹੋਣਗੇ ਤੇ ਉਹਨਾਂ ਕਹਿੰਦਾ ਹੋਊਗਾ ਮਾਫ ਕਰ ਦਿਓ, ਪਰ ਸਿੱਖਾਂ ਨੇ ਕੀਤਾ ਨਹੀਂ, ਉਹ ਨਾ ਗੁਰੂ ਨੇ ਕਿਹਾ ਮਾਫ ਕਰ ਦਿਓ। ਇਹ ਸਿੱਖ ਹਿਸਟਰੀ ਹੈ ਸਾਡੀ। ਖੈਰ ਫਿਰ ਉਹ ਸਾਰੀ ਗੱਲ ਆ ਰਹੀ। ਇੱਕ ਗੱਲ ਮੈਂ ਇਹਨਾਂ ਦੀ ਗੱਲ ਦੇ ਵਿੱਚ ਸਿਰਫ ਐਡ ਕਰਦਾ, ਜਿਹੜੇ ਇਹਨਾਂ ਕਹੀ ਵੀ ਵਾਟ ਇਜ਼ ਸਪੈਸ਼ਲ ਇਨ ਸੁਖਬੀਰ, ਵੀ ਬਾਕੀ ਸਾਰੀਆਂ ਘਟਨਾਵਾਂ ਦੇ ਨਾਲੋਂ ਸੁਖਬੀਰ 'ਚ ਵੱਖਰਾ ਕੀ ਆ, ਜਿਹੜਾ ਧਾਮੀ ਸਾਹਿਬ ਇਹ ਕਹਿਣ ਲੱਗ ਪਏ ਵੀ ਇਹਦੇ ਤੇ ਹਮਲਾ ਕਰਨ ਵਾਲਿਆਂ ਨੂੰ ਛੇਕ ਦਿਓ। ਵੱਖਰਾ ਸਿਰਫ ਇੰਨਾ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਡੇਰਾ ਸਿਰਸਾ ਸੌਦਾ ਦੇ ਸਾਧ ਨੂੰ ਮਾਫੀ ਦਵਾਈ। ਇਹ ਸਪੈਸ਼ਲ ਹੈ ਸੁਖਬੀਰ 'ਚ। ਸਪੈਸ਼ਲ ਇਹ ਆ ਕਿ ਇਹਨੇ ਉਹਨਾਂ ਲੋਕਾਂ ਨੂੰ ਡੀਜੀਪੀ ਬਣਾਇਆ ਜਿਨ੍ਹਾਂ ਨੇ ਸਿੱਖਾਂ ਦੇ ਜਾਂ ਮਾਸੂਮਾਂ ਦੇ ਖੂਨ ਦੀ ਹੋਲੀ ਸ਼ਰੇਆਮ ਪੰਜਾਬ ਦੀ ਧਰਤੀ ਤੇ ਖੇਡੀ। ਇਹ ਸਪੈਸ਼ਲ ਆ ਉਹਦੇ 'ਚ। ਤੇ ਜੇ ਇਸੇ ਸਪੈਸ਼ਲਿਟੀ ਦੇ ਲਈ ਧਾਮੀ ਸਾਹਿਬ ਉਧਰ ਨੂੰ ਝੁਕ ਰਹੇ ਨੇ ਤੇ ਕੁਝ ਵੱਖਰਾ ਕਰਨ ਜਾ ਰਹੇ ਨੇ, ਤੇ ਫਿਰ ਧਾਮੀ ਸਾਹਿਬ ਨੂੰ ਇੱਕ ਵਾਰੀ ਸੋਚਣਾ ਚਾਹੀਦਾ। ਸੋ ਇਹ ਚੀਜ਼ਾਂ ਘਟਨਾਵਾਂ ਵਾਪਰੀਆਂ, ਉਹਦੇ ਬਾਰੇ ਤੁਹਾਨੂੰ ਭਾਜੀ ਕੌਰਪਾਲ ਸਿੰਘ ਨੇ ਦੱਸਤਾ। ਇਹਨਾਂ ਘਟਨਾਵਾਂ ਦੇ ਵਿੱਚ ਇੱਕ ਹੋਰ ਘਟਨਾ ਜਿਹੜੀ ਵਾਪਰੀ, ਜਿਹਦੇ ਬਾਰੇ ਕੱਲ ਧਾਮੀ ਸਾਹਿਬ ਨੇ ਬੜੇ ਅਜੀਬ ਜਿਹੇ ਤਰੀਕੇ ਦੇ ਨਾਲ ਉਹਨੂੰ ਵੀ ਸ਼ੋਅ ਕੀਤਾ, ਉਹ ਸੀ ਭਾਈ ਨਰੈਣ ਸਿੰਘ ਜੀ ਪੱਗ ਲਾਉਣ ਦਾ ਮਸਲਾ। ਵੀਡੀਓਗ੍ਰਾਫੀ ਹੋਈ ਸਾਰਿਆਂ ਦੇ ਸਾਹਮਣੇ, ਉਸ ਬੰਦੇ ਨੇ ਝਾੜ ਕੇ ਪੱਗ ਲਾਈ। ਅਕਾਲੀ ਦਲ ਦੇ ਪਹਿਲੇ ਬਿਆਨ ਤੋਂ ਲੈ ਕੇ ਕੱਲ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੱਕ ਸਾਰਿਆਂ ਦੀ ਇੱਕੋ ਲਾਈਨ ਹੈ, ਆਏ ਜੀ ਜਦੋਂ ਵੱਡੀ ਘਟਨਾ ਵਾਪਰ ਰਹੀ ਹੋਵੇ ਤੇ ਇਹੋ ਜਿਹੀ ਵਿੱਚ ਨਿੱਕੀਆਂ ਚੀਜ਼ਾਂ ਹੋਈਆਂ। ਪੱਗ ਲਾਉਣੀ ਕੋਈ ਨਿੱਕੀ ਚੀਜ਼ ਹੈ ਜਾਣ ਬੁੱਝ ਕੇ? ਮਤਲਬ ਮੈਂ ਫੇਰ ਕਹਿ ਰਿਹਾ ਵੀ ਇੱਕ ਦਾਗੀ ਬੰਦੇ ਤੇ ਚੱਲੀ ਗੋਲੀ ਇਹਨਾਂ ਨੂੰ ਵੱਡੀ ਲੱਗਦੀ ਹੈ, ਤੇ ਇੱਕ ਦ੍ਰਿੜ ਇਮਾਨਦਾਰ ਸੱਚੇ ਸੁੱਚੇ ਸਿੱਖ ਦੀ ਜਾਣ ਬੁੱਝ ਕੇ ਪੱਗ ਲਾ ਦੇਣੀ ਇਹਨਾਂ ਨੂੰ ਛੋਟੀ ਘਟਨਾ ਲੱਗਦੀ ਹੈ। ਇਹ ਵੇਖੋ ਤੁਸੀਂ, ਮਤਲਬ ਵੱਡਾ ਦਰਖਤ ਡਿੱਗਦਾ ਤੇ ਆਂਦੇ ਧਰਤੀ ਹਿਲਦੀ ਵਾਲਾ ਕੰਮ ਇਹਨਾਂ ਨੇ ਕੀਤਾ ਹੈ ਪ੍ਰਧਾਨ ਸਾਹਿਬ ਨੇ, ਵੀ ਵੱਡੀ ਘਟਨਾ ਦੇ ਵਿੱਚ ਨਿੱਕੀ ਘਟਨਾ ਵਾਪਰ ਗਈ। ਇਹ ਕਿਹੜੀ ਨਿੱਕੀ ਘਟਨਾ ਹੈ? ਔਰ ਫਿਰ ਉਹ ਬੰਦਾ ਜਿਹਨੇ ਪੱਗ ਲਾਈ, ਉਹਦੀਆਂ ਅਖਬਾਰਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਕਿ ਸਿਕਿਉਰਿਟੀ ਵਧਾ ਦਿੱਤੀ ਗਈ। ਔਰ ਉਸ ਬੰਦੇ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਹੁਣ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਹੁੰਦਾ ਸੀ ਨਾ ਵੀ ਸ਼ਿਵ ਸੈਨਿਕ ਚਾਰਕ ਭੈੜੇ ਜਿਹੇ ਬਿਆਨ ਦਿੰਦੇ ਤੇ ਨਾਲ 2-4 ਪੁਲਿਸ ਵਾਲੇ ਲੱਗ ਜਾਂਦੇ ਹੁੰਦੇ ਸੀ। ਹੁਣ ਬਸ ਤੇਰੇ ਸਿਰ ਤੇ ਪੱਗ ਹੀ ਆ, ਕੈਟਾਗਰੀ ਤੂੰ ਵੀ ਉਸੇ ਦੀ। ਸਿਕਿਉਰਿਟੀ ਲੈ, ਮਾਣ ਨਜ਼ਾਰੇ ਲੈ, ਪਰ ਆਪਣੇ ਆਪ ਨੂੰ ਕੈਟਾਗਰੀ ਹੁਣ ਉਸੇ 'ਚ ਹੀ ਗਿਣੀ ਵੀ ਜਿੱਦਾਂ ਤੂੰ ਜਦ ਪਿਛਲੇ ਸਮਿਆਂ ਦੇ ਸ਼ਿਵ ਸੈਨਿਕ ਕਰਦੇ ਸੀ ਨਾ, ਤੇ ਸਿੱਖਾਂ ਖਿਲਾਫ 4 ਗੱਲਾਂ ਬੋਲੀਆਂ ਤੇ ਸਿਕਿਉਰਿਟੀ ਦੀ ਆਡਿਟ ਤੁਰੇ ਫਿਰਨਾ। ਹੁਣ ਜਿੰਨਾ ਚਿਰ ਤੇਰੇ ਕੋਲ ਸਿਕਿਉਰਿਟੀ ਦੀ ਆਡਿਟ ਤੁਰਿਆ ਜਾਂਦਾ ਤੁਰਿਆ ਫਿਰ, ਪਰ ਜਿੱਦਣ ਪੰਥ ਨੂੰ ਮੌਕਾ ਮਿਲੇਗਾ ਇਸ ਪੱਗ ਲਾਈ ਦਾ ਇਨਸਾਫ ਹੋਏਗਾ। ਡਾਇਸਪੋਰਾ ਦੇ ਸਿੱਖਾਂ ਵੱਲੋਂ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਸਿੱਖ ਵਿਰੋਧੀ ਕਾਰਵਾਈਆਂ ਤੋਂ ਬਾਜ਼ ਆਉਣ ਦੀ ਚੇਤਾਵਨੀ ਦਿੱਤੀ ਗਈ ਹੈ।
ਸਿੱਖ ਫੈਡਰੇਸ਼ਨ ਅਮਰੀਕਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਗੁਨਾਹਗਾਰ ਸੁਖਬੀਰ ਬਾਦਲ ਅਤੇ ਬਾਦਲ ਦਲ ਦੇ ਬਾਕੀ ਗੁਨਾਹਗਾਰ ਆਗੂਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਵਾਈ ਬੇਅਦਬੀ, ਗੋਲੀਆਂ ਚਲਾ ਕੇ ਮਾਰੇ ਸਿੱਖਾਂ, ਸੌਦਾ ਸਾਧ ਨੂੰ ਦਿੱਤੀ ਮੁਆਫੀ, ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲੇ ਅਫਸਰਾਂ ਦੀ ਪੁਸ਼ਤ ਪਨਾਹੀ, ਸਿੱਖ ਕੌਮ ਨਾਲ ਕਮਾਈ ਧਰੋਹ ਅਤੇ ਹੋਰ ਬੱਜਰ ਗੁਨਾਹਾਂ ਨੂੰ ਛੋਟੀ-ਮੋਟੀ ਸ਼ਖਸੀ ਗਲਤੀ ਤੁਲ ਮੰਨ ਕੇ ਸੁਖਬੀਰ ਬਾਦਲ ਅਤੇ ਉਸ ਦੇ ਬਾਕੀ ਗੁਨਾਹਗਾਰ ਸਾਥੀਆਂ ਨੂੰ ਆਮ ਜਿਹੀ ਸਜ਼ਾ ਲਗਾ ਕੇ ਸਿੱਖ ਕੌਮ ਵਿੱਚ ਮੁੜ ਸਥਾਪਿਤ ਕਰਨ ਲਈ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਤਾਂ ਕਾਫੀ ਸਿੱਖ ਅਤੇ ਕੁਝ ਆਪਣੇ ਆਪ ਨੂੰ ਪੰਥਕ ਵਿਦਵਾਨ ਕਹਾਉਣ ਵਾਲੇ ਵੀ ਇਸ ਭਰਮ ਦਾ ਸ਼ਿਕਾਰ ਹੋ ਗਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦੀ ਮੁੜ ਬਹਾਲੀ ਹੋ ਜਾਵੇਗੀ। ਪਰ ਬਹੁਤ ਥੋੜੇ ਸੂਝਵਾਨ ਸਿੱਖਾਂ ਨੂੰ ਇਹ ਗੱਲ ਸਮਝ ਆਈ ਕਿ ਦਰਅਸਲ ਜਥੇਦਾਰਾਂ ਨੇ ਸੁਖਬੀਰ ਬਾਦਲ ਨਾਲ ਰਲ ਕੇ ਉਸ ਦੇ ਪਰਿਵਾਰ ਅਤੇ ਸਾਥੀਆਂ ਦੇ ਕਦੇ ਨਾ ਮੁਆਫ ਹੋਣ ਵਾਲੇ ਬੱਜਰ ਗੁਨਾਹਾਂ ਨੂੰ ਕੋਝੇ ਤਰੀਕੇ ਨਾਲ ਸਿੱਖ ਮਾਨਸਿਕਤਾ 'ਚੋਂ ਖਤਮ ਕਰਨ ਦੀ ਗਹਿਰੀ ਸਾਜ਼ਿਸ਼ ਕੀਤੀ ਹੈ। ਭਾਈ ਨਰੈਣ ਸਿੰਘ ਚੋੜਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਚਲਾਏ ਮਾਰਗ ਦਾ ਪਾਂਧੀ ਹੈ ਅਤੇ ਕੌਮ ਲਈ ਖਿੜੇ ਮੱਥੇ ਹਰ ਤਸ਼ੱਦਦ ਝੱਲਣ ਵਾਲਾ ਬਹੁਤ ਹੀ ਸਮਝਦਾਰ ਅਤੇ ਸਿੱਧਕੀ ਸਿੱਖ ਹੈ, ਜਿਸ ਨੇ ਆਪਣੀ ਜ਼ਿੰਦਗੀ ਦੇ ਤਕਰੀਬਨ 45 ਸਾਲ ਸਿੱਖ ਕੌਮ ਦੀ ਆਜ਼ਾਦੀ ਲਈ ਲੜਾਈ ਲੜੀ, ਤਸ਼ੱਦਦ ਝੱਲੇ ਅਤੇ ਬਹੁਤ ਲੰਮਾ ਸਮਾਂ ਜੇਲ੍ਹ ਕੱਟੀ। ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਉਹਨਾਂ ਨੂੰ ਬਾਦਲ ਦੇ ਲਾਈ ਜਥੇਦਾਰਾਂ ਵੱਲੋਂ ਸੁਖਬੀਰ ਬਾਦਲ ਦੀ ਸਹਿਮਤੀ ਨਾਲ ਰਚਿਆ ਇਹ ਡਰਾਮਾ ਬਹੁਤ ਜਲਦੀ ਸਮਝ ਆ ਗਿਆ ਅਤੇ ਉਹਨਾਂ ਸਿੱਖਾਂ ਨੂੰ ਜਗਾਉਣ ਲਈ ਤੇ ਝੂਠ ਦਾ ਪਾਜ ਉਧੇੜਨ ਲਈ ਇਹ ਕਾਰਵਾਈ ਕਰਨੀ ਜ਼ਰੂਰੀ ਸਮਝੀ, ਜਿਸ ਨਾਲ ਸੁਖਬੀਰ ਬਾਦਲ ਦਾ ਕੋਈ ਸਰੀਰਕ ਨੁਕਸਾਨ ਤਾਂ ਨਹੀਂ ਹੋਇਆ, ਪਰ ਜਿਸ ਤਰੀਕੇ ਨਾਲ ਇਹ ਸਿੱਖ ਕੌਮ ਦੇ ਅੱਖੀ ਘੱਟਾ ਪਾ ਰਹੇ ਸੀ ਉਹਨੂੰ ਬਹੁਤ ਹੱਦ ਤੱਕ ਸਾਫ਼ ਕਰ ਦਿੱਤਾ ਤੇ ਸੁਖਬੀਰ ਬਾਦਲ ਅਤੇ ਉਸ ਦੇ ਸਾਥੀਆਂ ਦੇ ਬਨੋਟੀ ਮੁਖੌਟੇ ਉਡਾ ਦਿੱਤੇ। ਭਾਈ ਨਰੈਣ ਸਿੰਘ ਚੋੜਾ ਦੀ ਇਹ ਕਾਰਵਾਈ ਇੱਕ ਸਿੱਧਕੀ ਸਿੱਖ ਦੀ ਬੇਵਸੀ 'ਚੋਂ ਨਿਕਲੀ ਰੋਹ ਭਰਪੂਰ ਕਾਰਵਾਈ ਹੈ, ਜਿਸ ਨੂੰ ਸਮਝਣਾ ਸਿੱਖੀ ਸਿਧਾਂਤਾਂ ਦੀ ਡੂੰਘੀ ਸਮਝ ਰੱਖਣ ਵਾਲੇ ਸਿੱਖਾਂ ਦੇ ਹੀ ਹਿੱਸੇ ਆਵੇਗਾ। ਇਸ ਘਟਨਾ ਤੋਂ ਬਾਅਦ ਜੱਦੀ ਪੁਸ਼ਤੀ ਕੌਮ ਨਾਲ ਦਗਾ ਕਮਾਉਣ ਵਾਲੇ ਅਤੇ ਨਸ਼ਾ ਤਸਕਰ ਵਿਕਰਮ ਮਜੀਠੀਆ ਦੀ ਅਗਵਾਈ ਵਿੱਚ ਬਾਕੀ ਬਾਦਲ ਦਲੀਏ ਨੇ ਭਾਈ ਨਰੈਣ ਸਿੰਘ ਚੋੜਾ ਖਿਲਾਫ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਅਤੇ ਜਿਹੜੇ ਸ਼ਬਦਾਂ ਤੇ ਸ਼ੈਲੀ ਦਾ ਉਹਨਾਂ ਵਿਖਾਵਾ ਕੀਤਾ, ਉਸ ਤੋਂ ਸਹਿਜੇ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਨੇ ਜਿਹੜਾ ਧਰੋਹ ਸਿੱਖ ਕੌਮ ਨਾਲ ਕਮਾਇਆ ਹੈ ਉਸ ਦਾ ਇਹਨਾਂ ਨੂੰ ਜਰਾ ਜਿੰਨਾ ਵੀ ਪਛਤਾਵਾ ਨਹੀਂ ਅਤੇ ਅੱਜ ਵੀ ਇਹ ਉਸੇ ਹੰਕਾਰ ਅਤੇ ਹੈਂਕੜਬਾਜ਼ੀ ਵਿੱਚ ਵਿਚਰ ਰਹੇ ਹਨ। ਇਸ ਕੋਛੀ ਮੁਹਿੰਮ ਵਿੱਚ ਇਹਨਾਂ ਭਾਈ ਨਰੈਣ ਸਿੰਘ ਚੋੜਾ ਨੂੰ ਪੰਥ 'ਚੋਂ ਛੇਕਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਪਣੇ ਹੀ ਬਣਾਏ ਜਥੇਦਾਰ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਨੇ ਵੀ ਕੌਮ ਧਰੋਹੀ ਬਾਦਲ ਦਲੀਆਂ ਲਈ ਪੂਰੀ ਵਫਾਦਾਰੀ ਦਾ ਸਬੂਤ ਦਿੱਤਾ। ਅਸੀਂ ਸਿੱਖ ਫੈਡਰੇਸ਼ਨ ਅਮਰੀਕਾ ਵੱਲੋਂ ਭਾਈ ਨਰੈਣ ਸਿੰਘ ਚੋੜਾ ਵੱਲੋਂ ਕੀਤੀ ਕਾਰਵਾਈ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ ਅਤੇ ਭਾਈ ਸਾਹਿਬ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਅਸੀਂ ਅਖੌਤੀ ਜਥੇਦਾਰਾਂ ਵੱਲੋਂ ਕੌਮ ਦੇ ਗੁਨਾਹਗਾਰ ਸੁਖਬੀਰ ਬਾਦਲ ਅਤੇ ਉਸ ਦੇ ਸਾਥੀਆਂ ਦੀ ਮੁੜ ਸਥਾਪਤੀ ਲਈ ਰਚੇ ਡਰਾਮੇ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ ਅਤੇ ਉਹਨਾਂ ਨੂੰ ਇਹ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਇਹਨਾਂ ਬਾਦਲਾਂ ਨੇ ਪਹਿਲਾਂ ਵੀ ਸੌਦਾ ਸਾਧ ਨੂੰ ਆਪਣੇ ਲਾਏ ਜਥੇਦਾਰਾਂ ਤੋਂ ਮੁਆਫੀ ਦਿਵਾਈ ਸੀ, ਪਰ ਸਿੱਖ ਕੌਮ ਨੇ ਸੌਦਾ ਸਾਧ ਨੂੰ ਦਿੱਤੀ ਮੁਆਫੀ ਅਖੌਤੀ ਜਥੇਦਾਰ ਤੇ ਖੁਦ ਬਾਦਲ ਸਾਹਿਬ ਰੱਦ ਕਰ ਦਿੱਤੇ। ਜੇਕਰ ਹੁਣ ਫਿਰ ਉਸੇ ਤਰਜ਼ ਤੇ ਕੌਮੀ ਅਹੁਦੇ ਭਾਈ ਨਰੈਣ ਸਿੰਘ ਚੋੜਾ ਨੂੰ ਕੌਮੀ ਭਾਵਨਾਵਾਂ ਦੇ ਉਲਟ ਪੰਥ 'ਚੋਂ ਛੇਕਣ ਦੀ ਹਿਮਾਕਤ ਕੀਤੀ ਤਾਂ ਹੁਣ ਵਾਲੇ ਜਥੇਦਾਰਾਂ ਨੂੰ ਗੁਰਬਚਨ ਸਿੰਘ ਤੇ ਗੁਰਮੁਖ ਸਿੰਘ ਹੋਰਾਂ ਦੀ ਦਸ਼ਾ ਨੂੰ ਇੱਕ ਵਾਰ ਯਾਦ ਜ਼ਰੂਰ ਕਰ ਲੈਣਾ ਚਾਹੀਦਾ ਹੈ। ਬਾਦਲ ਦਲ ਦਾ ਤਾਂ ਸਫਾਇਆ ਪਹਿਲਾਂ ਹੀ ਤੈਅ ਹੈ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੁਝ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ, ਜਿਨ੍ਹਾਂ ਮੰਗ ਕੀਤੀ ਕਿ ਜਥੇਦਾਰ ਸਾਹਿਬ ਭਾਈ ਨਰੈਣ ਸਿੰਘ ਚੋੜਾ ਦੀ ਬਜਾਏ ਸੁਖਬੀਰ ਬਾਦਲ ਨੂੰ ਪੰਥ 'ਚੋਂ ਛੇਕਣ। ਉਹਨਾਂ ਕਿਹਾ ਕਿ ਇਹ ਤਸਵੀਰ ਪੇਸ਼ ਕੀਤੀ ਜਾ ਰਹੀ ਹੈ ਕਿ ਸੁਖਬੀਰ ਬਾਦਲ ਨਿਮਾਣਾ ਨਿਤਾਣਾ ਸਿੱਖ ਬਣ ਕੇ ਸੇਵਾ ਨਿਭਾ ਰਹੇ ਸਨ, ਪਰ ਅਜਿਹਾ ਕੁਝ ਨਹੀਂ, ਕਿਉਂਕਿ ਉਹ ਕੋਈ ਦੁੱਧ ਦੇ ਧੋਤੇ ਨਹੀਂ ਬਲਕਿ ਇੱਕ ਅਪਰਾਧੀ ਹਨ। ਜਥੇਬੰਦੀਆਂ ਦੇ ਨੁਮਾਇੰਦੇ ਨੇ ਕਿਹਾ ਕਿ ਇਹ ਲੋਕ ਸੇਵਾ ਨਹੀਂ ਕਰ ਰਹੇ ਬਲਕਿ ਡਰਾਮੇਬਾਜ਼ੀ ਤੇ ਦਿਖਾਵਾਬਾਜ਼ੀ ਕਰ ਰਹੇ ਹਨ। ਉਹਨਾਂ ਕਿਹਾ ਕਿ ਸੇਵਾ ਲੁਕ ਛਿਪ ਕੇ ਹੁੰਦੀ ਹੈ, ਪਰ ਇਹਨਾਂ ਦੇ ਮੀਡੀਆ ਦੇ ਕੈਮਰੇ ਇੰਜ ਲੱਗੇ ਹੁੰਦੇ ਹਨ ਜਿਵੇਂ ਇਹਨਾਂ ਨੇ ਕੋਈ ਵੱਡਾ ਮਾਰਕਾ ਮਾਰ ਲਿਆ ਹੋਵੇ। ਉਹਨਾਂ ਜਥੇਦਾਰ ਤੇ ਵੀ ਤੰਜ ਕੱਸਦਿਆਂ ਕਿਹਾ ਕਿ ਉਹ ਸੁਖਬੀਰ ਬਾਦਲ ਨੂੰ ਬਚਾਉਂਦੇ ਸਿੱਖ ਕੌਮ 'ਚੋਂ ਆਪਣਾ ਰੁਤਬਾ ਨਾ ਘਟਾ ਲੈਣ। ਉਹਨਾਂ ਇਹ ਵੀ ਕਿਹਾ ਕਿ ਜਥੇਦਾਰਾਂ ਨੂੰ ਪਹਿਲਾਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਰੇ ਮੰਗ ਪੱਤਰ ਦਿੱਤਾ ਸੀ, ਪਰ ਉਹਨਾਂ ਅਜੇ ਤੱਕ ਉਸ ਮਸਲੇ ਦਾ ਹੱਲ ਨਹੀਂ ਕੀਤਾ। ਇੱਕ ਵਿਅਕਤੀ ਵੱਲੋਂ ਜੋ ਅਜਨਾਲਾ ਥਾਣੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਿਜਾਇਆ ਗਿਆ ਸੀ, ਉਹ ਵੀ ਬੇਅਦਬੀ ਸੀ। ਇਸ ਲਈ ਜਥੇਦਾਰਾਂ ਨੂੰ ਉਹਨਾਂ ਲੋਕਾਂ ਵਿਰੁੱਧ ਵੀ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਦੁਬਾਰਾ ਜ਼ੋਰ ਦੇ ਕੇ ਕਿਹਾ ਕਿ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਸੇ ਨੂੰ ਪੰਥ 'ਚੋਂ ਛੇਕਣਾ ਹੈ ਤਾਂ ਉਹ ਸੁਖਬੀਰ ਬਾਦਲ ਨੂੰ ਪੰਥ 'ਚੋਂ ਛੇਕੋ।
ਉਨ੍ਹਾਂ ਕਿਹਾ ਕਿ 2015 ਵਿੱਚ ਜੋ ਸੂਬੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਉਸ ਵਿੱਚ ਬਾਦਲ ਪਰਿਵਾਰ ਦੀ ਸਿੱਧੀ ਸ਼ਮੂਲੀਅਤ ਸੀ, ਪਰ ਇਸ ਪਾਰਟੀ ਦਾ IT ਸੈੱਲ ਆਮ ਸਿੱਖਾਂ ਨੂੰ ਮੰਦਾ ਚੰਗਾ ਬੋਲਦਾ ਸੀ, ਜਦਕਿ ਇਹ ਸਾਰੇ ਜਾਣਦੇ ਸਨ ਕਿ ਬਾਦਲ ਪਰਿਵਾਰ ਨੇ ਜਥੇਦਾਰਾਂ ਨੂੰ ਮੁੱਖ ਮੰਤਰੀ ਨਿਵਾਸ ਉੱਤੇ ਬੁਲਾ ਕੇ ਦੋਸ਼ੀਆਂ ਨੂੰ ਦੋਸ਼ ਮੁਕਤ ਕਰਨ ਦਾ ਕਾਰਾ ਕੀਤਾ ਸੀ। ਜਥੇਬੰਦੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਭਾਵੇਂ ਪਹਿਲਾਂ ਅਕਾਲੀ ਵਰਕਰ ਇਹ ਨਹੀਂ ਮੰਨਦੇ ਸੀ ਕਿ ਉਕਤ ਸਾਰੇ ਗੁਨਾਹ ਅਕਾਲੀ ਭਾਜਪਾ ਦੇ ਸੱਤਾ ਵਿੱਚ ਰਹਿੰਦਿਆਂ ਹੋਏ, ਪਰ 2 ਦਸੰਬਰ ਨੂੰ ਇਹ ਗੱਲ ਸਾਹਮਣੇ ਆ ਗਈ ਕਿ ਇਹ ਸਾਰੇ ਗੁਨਾਹ ਸੁਖਬੀਰ ਬਾਦਲ ਤੇ ਉਹਨਾਂ ਦੇ ਪਰਿਵਾਰ ਨੇ ਕੀਤੇ। ਇਸ ਲਈ ਜਥੇਦਾਰ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇਹਨਾਂ ਦੇ ਮੂੰਹੋਂ ਗੁਨਾਹ ਕਬੂਲ ਕਰਵਾ ਲਏ। ਉਹਨਾਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਨੇ ਅਨੇਕਾਂ ਨੌਜਵਾਨਾਂ ਦੇ ਖੂਨ ਨਾਲ ਹੱਥ ਲਿਬੜੇ ਹੋਏ ਹਨ ਤਾਂ ਉਹਨਾਂ ਨੂੰ ਕੇਵਲ ਭਾਂਡੇ ਮਾਂਜਣ ਦੀ ਸਜ਼ਾ ਦਿੱਤੀ ਗਈ, ਜਦਕਿ ਭਾਈ ਨਰੈਣ ਸਿੰਘ ਚੋੜਾ ਨੂੰ ਜੇਲ੍ਹ ਭੇਜ ਦਿੱਤਾ ਗਿਆ, ਉਸ ਉੱਤੇ ਪਰਚੇ ਕਰਵਾ ਦਿੱਤੇ ਗਏ। ਇਹ ਕਿੱਧਰ ਦਾ ਇਨਸਾਫ ਹੈ? ਉਹਨਾਂ ਸ਼੍ਰੋਮਣੀ ਕਮੇਟੀ ਉੱਤੇ ਤੰਜ ਕੱਸਦਿਆਂ ਕਿਹਾ ਕਿ ਇਹ ਚੁਣੀ ਹੋਈ ਕਮੇਟੀ ਨਹੀਂ, ਚਿੰਬੜੀ ਹੋਈ ਕਮੇਟੀ ਹੈ। ਅਸੀਂ ਚਿੰਬੜੀ ਹੋਈ ਕਮੇਟੀ ਦੇ ਪ੍ਰਧਾਨ ਨੂੰ ਚੈਲੰਜ ਕਰਕੇ ਕਹਿੰਦੇ ਹਾਂ ਕਿ ਜੇਕਰ ਭਾਈ ਨਰੈਣ ਸਿੰਘ ਚੋੜਾ ਨੂੰ ਪੰਥ 'ਚੋਂ ਛੇਕਣ ਦੀ ਮੰਗ ਕੀਤੀ ਗਈ ਤਾਂ ਕੌਮ ਤੁਹਾਨੂੰ ਪੰਥ 'ਚੋਂ ਛੇਕ ਦੇਵੇਗੀ, ਫਿਰ ਤੁਹਾਨੂੰ ਕਿਸੇ ਵੀ ਸਟੇਜ ਉੱਤੇ ਬੋਲਣ ਨਹੀਂ ਦਿੱਤਾ ਜਾਵੇਗਾ। ਸਾਡਾ ਅੱਜ ਇੱਥੇ ਆਉਣ ਦਾ ਮਕਸਦ ਇੱਕੋ ਹੀ ਹੈ ਕਿ 2015 ਤੋਂ ਜਿਹੜੀਆਂ ਬੇਅਦਬੀਆਂ ਹੋਈਆਂ ਸੀ, ਬੇਅਦਬੀਆਂ ਦੀ ਚੀਜ਼ ਹਰ ਸਿੱਖ ਦੇ ਮਨ ਵਿੱਚ ਇੱਕ ਨਸੂਰ ਬਣੀ ਹੋਈ ਸੀ। ਪੰਥਕ ਜਥੇਬੰਦੀਆਂ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਇਹ ਜਾਣਦਾ ਸੀ ਕਿ ਇਹ ਜਿਹੜਾ ਘਿਨਾਉਣਾ ਅਪਰਾਧ ਆ ਸੁਖਬੀਰ ਬਾਦਲ ਕੇ ਪਰਿਵਾਰ ਵੱਲੋਂ ਕੀਤਾ ਗਿਆ ਆ। ਸਿੰਘ ਸਾਹਿਬਾਂ ਨੂੰ ਉੱਥੇ ਬੁਲਾ ਕੇ ਘਰ ਬੁਲਾ ਕੇ ਮੁਆਫੀ ਦਿਵਾਉਣੀ, ਦੂਜੀਆਂ ਤੀਜੀਆਂ ਸਾਰੀਆਂ ਗੱਲਾਂ, ਪਰ ਸੁਖਬੀਰ ਬਾਦਲ ਦੀ ਟਰੋਲ ਆਰਮੀ, ਸੁਖਬੀਰ ਬਾਦਲ ਦੀ ਪਾਰਟੀ ਦਾ IT ਸੈੱਲ, ਸੁਖਬੀਰ ਬਾਦਲ ਦੇ ਚਹੇਤੇ, ਜਿਹੜਾ ਵੀ ਸਿੱਖ ਕਹਿੰਦਾ ਸੀ ਕਿ ਇਹ ਕੰਮ ਬਾਦਲਾਂ ਨੇ ਕਰਵਾਇਆ, ਬਾਦਲਾਂ ਦੇ ਰਾਜ 'ਚ ਹੋਇਆ, ਉਹਨੂੰ ਧੀਆਂ ਭੈਣਾਂ ਦੀਆਂ ਗਾਲਾਂ ਮੰਦਾ ਚੰਗਾ ਬੋਲਦੇ ਸੀ। ਕੇਸ ਵੀ ਕੀਤੇ, ਲੋਕਾਂ ਨੂੰ ਜੇਲ੍ਹਾਂ ਵਿੱਚ ਵੀ ਇਹਨਾਂ ਨੇ ਕੀਤਾ। ਅੱਛਾ, ਹੁਣ ਕੀ ਹੋਇਆ ਕਿ 2 ਦਸੰਬਰ ਨੂੰ ਇੱਕ ਵੱਡੀ ਘਟਨਾ ਹੋਈ ਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਗੱਲ ਦੇ ਵਧਾਈ ਤੇ ਪਾਤਰ ਆ, ਜਥੇਦਾਰ ਸਿੰਘ ਸਾਹਿਬ, ਜਿਨ੍ਹਾਂ ਨੇ ਇੱਥੋਂ ਤੱਕ ਇਹਨਾਂ ਨੂੰ ਲੈ ਆਂਦਾ ਕਿ ਇਹਨਾਂ ਨੂੰ ਆਪ ਦੀ ਜ਼ੁਬਾਨ ਤੋਂ ਮੰਨਣਾ ਪਿਆ। ਇਹਨਾਂ ਨੇ ਮੰਨਿਆ ਕਿ ਇਹ ਸਾਰਾ ਕੁਝ ਸਾਡੇ ਰਾਜਕਾਲ 'ਚ ਹੋਇਆ। ਹੁਣ ਸਾਡਾ ਅੱਜ ਦਾ ਇੱਥੇ ਆਉਣ ਦਾ ਮਕਸਦ ਹੈ ਕਿ ਇਸੇ ਹੀ ਗੱਲ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਚਲਾਈ ਹੋਈ ਮਰਜ਼ਾਦਾ 5 ਪਿਆਰੇ ਜੋ ਅੰਮ੍ਰਿਤ ਛਕਾਉਂਦੇ ਨੇ, ਸ਼੍ਰੀ ਅਕਾਲ ਤਖਤ ਸਾਹਿਬ ਦੇ 5 ਪਿਆਰਿਆਂ ਨੇ ਇਸ ਗੱਲ ਨੂੰ ਸਭ ਤੋਂ ਪਹਿਲਾਂ ਪੰਥ ਦੇ ਵਿਹੜੇ ਵਿੱਚ ਰੱਖਿਆ ਸੀ ਕਿ ਇਹ ਗੱਲ ਜਿਹੜੀ ਜਥੇਦਾਰਾਂ ਨੂੰ ਘਰ ਬੁਲਾਉਣਾ, ਬਿਨ ਮੰਗਿਆ ਮਾਫੀ ਦੇਣੀ ਗਲਤ ਆ। ਤੇ ਇਹਨਾਂ ਨੇ ਉਦੋਂ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਆਪਣਾ 5 ਪਿਆਰਿਆਂ ਨੂੰ ਬਰਖਾਸਤ ਕੀਤਾ, ਜਿਹੜਾ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ। 1699 ਦੀ ਵਿਸਾਖੀ ਤੋਂ ਬਾਅਦ ਕਦੇ ਇਦਾਂ ਦੀ ਕਿਸੇ ਨੇ ਹਰਕਤ ਨਹੀਂ ਕੀਤੀ। ਸਾਡਾ ਇਹ ਆ ਵੀ ਜੇ ਸੁਖਬੀਰ ਮੰਨ ਗਿਆ, ਗੁਨਾਹ ਮੰਨ ਗਿਆ, ਤੇ ਫਿਰ 5 ਪਿਆਰੇ ਸੱਚੇ ਆ। ਉਹਨਾਂ ਗੁਰੂ ਕੇ ਸਿੱਖਾਂ ਨੂੰ ਬਹਾਲ ਕੀਤਾ ਜਾਣਾ ਚਾਹੀਦਾ, ਉਹਨਾਂ ਨੂੰ ਦੁਬਾਰਾ ਮਾਨ ਸਨਮਾਨ ਮਿਲਣਾ ਚਾਹੀਦਾ। ਦੂਜੀ ਗੱਲ, ਇੱਕ ਇਹਨਾਂ ਨੇ ਕਿਹਾ ਸੀ ਕਿ 3 ਦਿਨ ਦੇ ਅੰਦਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਵਾਹਿਗੁਰੂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਆ ਉਹ ਅਸਤੀਫੇ ਦੇਣ। ਤੇ ਇਹਨਾਂ ਨੇ ਗੋਲ ਮੋਲ ਜਥੇਦਾਰਾਂ ਨੇ ਕਰਕੇ 20 ਦਿਨ ਦਾ ਟਾਈਮ ਦਿੱਤਾ। ਹੁਣ ਉਸੇ ਗੱਲ ਦੇ ਵਿੱਚ ਫਿਰ ਨਰੈਣ ਸਿੰਘ ਚੌੜਾ ਵੱਲੋਂ ਇੱਕ ਇੱਥੇ ਗੱਲ ਕੀਤੀ ਜਾਂਦੀ ਆ। ਉਹ ਇਤਿਹਾਸਕ ਘਟਨਾ ਆ, ਹਰ ਇੱਕ ਜਿਹੜੀ ਘਟਨਾ ਉਹਦਾ ਆਪਣਾ ਇਤਿਹਾਸ ਹੁੰਦਾ ਆ। ਨਰੈਣ ਸਿੰਘ ਚੌੜੇ ਦੇ ਪਿਸਟਲ ਵਿੱਚੋਂ ਨਿਕਲੀ ਗੋਲੀ ਨੇ ਇਹ ਦੱਸਿਆ ਆ ਕਿ ਤੁਸੀਂ ਜਿੱਦਾਂ ਮਰਜ਼ੀ ਸਾਜ਼ਬਾਜ਼ ਹੋ ਕੇ ਅਕਾਲੀ ਦਲ ਨੂੰ ਜਿੰਦਾ ਕਰਨ ਵਾਸਤੇ, ਸੁਖਬੀਰ ਬਾਦਲ ਪਰਿਵਾਰ ਨੂੰ ਜਿੰਦਾ ਕਰਨ ਵਾਸਤੇ ਕਰੀ ਚੱਲੋ, ਪਰ ਕੌਮ ਨੂੰ ਇਹ ਗੱਲ ਪ੍ਰਵਾਨ ਨਹੀਂ ਹੈ। ਉਸੇ ਦੌਰਾਨ ਉਹਨਾਂ ਦੀ ਦਸਤਾਰ ਵੀ ਲੱਥੀ ਆ, ਉਹਨਾਂ ਦੀ ਲੱਥੀ ਦਸਤਾਰ ਤੇ ਫਿਰ ਉਹਨਾਂ ਦੇ ਉੱਤੇ ਪਰਚੇ ਦਰਜ ਹੋਏ ਆ। ਜੇ ਸੁਖਬੀਰ ਬਾਦਲ, ਕਿਸ਼ਨ ਭਗਵਾਨ ਸਿੰਘ, ਕਮਲਜੀਤ ਸਿੰਘ ਸਨਾਮ, ਹਰਮਿੰਦਰ ਸਿੰਘ ਡੱਬਵਾਲੀ, ਦਰਸ਼ਨ ਸਿੰਘ ਲੋਹਾਰਾ, ਜਸਪਾਲ ਸਿੰਘ ਚੌੜ ਸਿੱਧਵਾਂ ਵਰਗੇ ਨੌਜਵਾਨਾਂ ਦੇ ਲਹੂ ਵਿੱਚ ਹੱਥ ਰੰਗੇ ਆਪ ਮੰਨਿਆ ਤੇ ਉਹਨੂੰ ਭਾਂਡੇ ਮਾਂਜਣ ਦੀ ਜਾਂ ਬਰਸ਼ੇ ਦੀ ਸੇਵਾ ਲੱਗ ਸਕਦੀ ਆ, ਫਿਰ ਨਰੈਣ ਸਿੰਘ ਚੌੜਾ ਨੂੰ ਜੇਲ੍ਹ ਕਿਉਂ? ਪਹਿਲੀ ਗੱਲ ਤਾਂ ਦੇਖੋ ਵੀਰੋ, ਇਹ ਚੁਣੀ ਹੋਈ ਕਮੇਟੀ ਨਹੀਂ ਹੈ, ਇਹ ਚੁੰਬੜੀ ਹੋਈ ਕਮੇਟੀ ਆ। 2011 ਚ ਚੋਣਾਂ ਹੋਈਆਂ ਸੀ, ਉਦੋਂ ਤੋਂ ਇਹ ਅਹੁਦਿਆਂ ਤੇ ਚੁੰਬੜੇ ਹੋਏ ਆ। ਚੁੰਬੜੀ ਹੋਈ ਕਮੇਟੀ ਦੇ ਪ੍ਰਧਾਨ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਤੁਸੀਂ ਪੰਥ ਚੋਂ ਛੇਕ ਕੇ ਦੇਖੋ ਟੌੜਾ ਸਾਹਿਬ, ਆਪਣੇ ਚੌੜਾ ਸਾਹਿਬ ਨੂੰ। ਜੇ ਤੁਸੀਂ ਇਹ ਹਰਕਤ ਕਰੋਗੇ ਤੇ ਸੰਗਤ ਤੁਹਾਨੂੰ ਸੰਗਤ ਚੋਂ ਛੇਕ ਦੇਗੀ। ਸੰਗਤ ਦੇ ਵਿੱਚ ਜਾ ਕੇ ਤੁਸੀਂ ਬੋਲੋਗੇ ਕਿਵੇਂ? ਅਗਲਾ ਪ੍ਰੋਗਰਾਮ ਸਾਡਾ ਸਿੱਖ ਜਥੇਬੰਦੀਆਂ ਦਾ ਇਹ ਹੋਏਗਾ, ਜੇ ਇਹਨਾਂ ਨੇ ਇਹੋ ਜੀ ਕੋਈ ਹਰਕਤ ਕੀਤੀ ਤੇ ਇਹਨਾਂ ਦਾ ਭਾਂਡਾ ਚਰਾਹੇ 'ਚ ਭੰਨਿਆ ਜਾਊਗਾ, ਇਹਨਾਂ ਨੂੰ ਕਿਸੇ ਸਟੇਜ ਤੇ ਬੋਲਣ ਨਹੀਂ ਦਿੱਤਾ ਜਾਊਗਾ। ਜੀ ਮੈਂ ਕਿਹਾ ਜੀ ਬਿਲਕੁਲ ਇਹੀ ਹੋਣਾ ਚਾਹੀਦਾ ਸੀਗਾ। ਸੁਖਬੀਰ ਸਿੰਘ ਬਾਦਲ ਨੂੰ ਪੰਥ ਚੋਂ ਛੇਕਣਾ ਕਿ ਇਹਨੂੰ ਤਾਂ ਦੇਸ਼ ਨਿਕਾਲਾ ਦੇਣਾ ਚਾਹੀਦਾ ਸੀ। ਇਹੋ ਜਿਹਾ ਬੰਦਾ ਧਰਤੀ ਤੇ ਭਾਰ ਆ, ਜਿਹੜਾ ਬੰਦਾ
ਇਹ ਜਿਹੜਾ ਨਰੈਣ ਸਿੰਘ ਚੌੜਾ ਵਾਲੀ ਘਟਨਾ ਇਹ ਹੋਣੀ ਨਹੀਂ ਸੀ ਜੇ ਇਹਦਾ ਮੀਡੀਆ ਟ੍ਰਾਇਲ ਨਾ ਹੁੰਦਾ। ਇੱਕ ਬੰਦਾ ਦੇਖੋ, ਹਰ ਸਿੱਖ ਭਾਵਨਾ ਹਾਰਟ ਹੁੰਦੀਆਂ। ਤੁਸੀਂ ਦੇਖੋ 72 ਸਾਲ ਦੇ ਗੁਰਸਿੱਖ ਦੇ ਬਜ਼ੁਰਗ ਦੇ ਅੰਦਰ ਇੰਨੀ ਜ਼ਿਆਦੀ ਤੜਫ ਉੱਠੀ ਕਿ ਇਹ ਬੰਦਾ ਇੰਨਾ ਕੁਝ ਕਰਨ ਤੋਂ ਬਾਅਦ ਫਿਰ ਮੀਡੀਆ ਟ੍ਰਾਇਲ ਕਰ ਰਿਹਾ ਆਪਦੀ ਸੇਵਾ ਦਾ। ਨਿਮਾਣਾ ਸਿੱਖ ਨਹੀਂ ਸੀ ਉਹ ਤਾਂ ਇੱਕ ਡਿਕਟੇਟਰ ਬਣ ਕੇ ਤੇ ਪੁਲਿਸ ਦੀ ਸਿਕਿਉਰਿਟੀ ਲੈ ਕੇ ਸੇਵਾ ਕਰ ਰਿਹਾ ਸੀ। ਨਿਮਾਣਾ ਸਿੱਖ ਨਹੀਂ ਸੀ, ਉਹ ਲੋਕਾਂ ਨੂੰ ਅੱਖਾਂ ਦਿਖਾਉਣ ਆਇਆ ਸੀ। ਨਰੈਣ ਸਿੰਘ ਚੌੜੇ ਨੇ ਪਟਾਕਾ ਜਿਹਾ ਪਾ ਕੇ ਦੱਸਿਆ ਵੀ ਸਿੱਖ ਜੀ ਦੇ ਆ, ਬਸ ਗੱਲ ਇੰਨੀ ਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਐਸਜੀਪੀਸੀ ਦੀਆਂ 14 ਸਾਲਾਂ ਤੋਂ ਚੋਣਾਂ ਨਾ ਹੋਣ ਦੀ ਬਦੌਲਤ ਉਹ ਸਿੱਖ ਕੌਮ ਦੀ ਨੁਮਾਇੰਦਗੀ ਨਹੀਂ ਕਰਦੇ। ਉਹਨਾਂ ਕਿਹਾ ਕਿ ਜੋ ਸਿੱਖ ਕੌਮ ਦੀ ਐਸਜੀਪੀਸੀ ਦੀ ਸੰਸਥਾ ਹੈ ਉਸ ਦੀਆਂ ਬੀਤੇ 14 ਸਾਲਾਂ ਤੋਂ ਜਨਰਲ ਚੋਣਾਂ ਨਹੀਂ ਹੋਈਆਂ, ਜਿਸ ਕਾਰਨ ਇਹ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦਾ ਇਖਲਾਕੀ ਹੱਕ ਨਹੀਂ ਰੱਖਦੀ ਅਤੇ ਨਾ ਹੀ ਉਹ ਸਿੱਖ ਕੌਮ ਦੇ ਫੈਸਲੇ ਕਰਨ ਦੇ ਅਧਿਕਾਰ ਰੱਖਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵਰਗੀ ਮੀਰੀ ਪੀਰੀ ਦੀ ਸੰਸਥਾ ਨੂੰ ਕਿਸੇ ਤਰ੍ਹਾਂ ਦਾ ਕੌਮ ਪ੍ਰਤੀ ਸੁਝਾਅ ਦੇਣ ਦਾ ਵੀ ਹੱਕ ਨਹੀਂ ਰੱਖਦੀ। ਦੂਸਰਾ, ਇੱਕ ਦੋਸ਼ ਲਈ 2 ਸਥਾਨਾਂ ਉੱਤੇ ਸਜ਼ਾਵਾਂ ਕਿਸੇ ਨੂੰ ਵੀ ਨਹੀਂ ਦਿੱਤੀਆਂ ਜਾ ਸਕਦੀਆਂ। ਜਦੋਂ ਸਰਕਾਰ ਕਾਨੂੰਨੀ ਤੌਰ ਤੇ ਸਰਦਾਰ ਨਰੈਣ ਸਿੰਘ ਚੌੜਾ ਦੇ ਕੇਸ ਵਿੱਚ ਕਾਨੂੰਨੀ ਅਮਲ ਕਰ ਰਹੀ ਹੈ, ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਦੀ ਮੰਗ ਕਿਵੇਂ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਇਹ ਡਬਲ ਸਜ਼ਾ ਦੇਣ ਦੇ ਤੁਲ ਦੁਖਦਾਇਕ ਅਮਲ ਹੋਣਗੇ। ਫਿਰ ਬੀਤੇ ਸਮੇਂ ਦੀਆਂ ਕੌਮ ਵਿਰੋਧੀ ਹੋਈਆਂ ਬਜਰ ਗੁਸਤਾਖੀਆਂ ਕਰਨ ਵਾਲੇ ਕੌਮ ਦੇ ਮਸਲਿਆਂ ਨੂੰ ਸਹੀ ਢੰਗ ਨਾਲ ਹੁਕਮਰਾਨਾਂ ਕੋਲ ਉਠਾ ਕੇ ਸੰਜੀਦਗੀ ਨਾਲ ਹੱਲ ਕਰਵਾਉਣ ਅਤੇ ਆਤਮਿਕ ਤੌਰ ਤੇ ਹੋਈਆਂ ਗੁਸਤਾਖੀਆਂ ਦਾ ਪਛਤਾਪ ਕਰਦੇ ਹੋਏ ਕੌਮ ਨੂੰ ਮੀਰੀ ਪੀਰੀ ਦੇ ਤਖਤ ਦੀ ਅਗਵਾਈ ਹੇਠ ਇਕੱਤਰ ਕਰਨ ਦੇ ਅਮਲ ਕਰਕੇ ਕੌਮੀ ਮਸਲਿਆਂ ਨੂੰ ਹੱਲ ਕਰਵਾਉਣ ਦੀ ਬਜਾਏ ਜੋ ਭਰਾਮਾਰੂ ਜੰਗ ਵੱਲ ਵਧਾਉਣ ਦੇ ਦੁਖਦਾਇਕ ਅਮਲ ਕਰਦੇ ਨਜ਼ਰ ਆ ਰਹੇ ਹਨ, ਇਸ ਨੂੰ ਕਦਾਚਿਤ ਸਹੀ ਨਹੀਂ ਠਹਿਰਾਇਆ ਜਾ ਸਕਦਾ, ਕਿਉਂਕਿ ਭਰਾਮਾਰੂ ਜੰਗ ਤਾਂ ਹੁਕਮਰਾਨ ਖੁਦ ਕਰਵਾ ਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਦੀ ਤਾਕ ਵਿੱਚ ਹਨ। ਜੋ ਲੋਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਕਰਕੇ ਆਪਣੇ ਮਨਭਾਵਨਾ ਭਰੇ ਮਨਸੂਬਿਆਂ ਨੂੰ ਪੂਰਨ ਕਰਨ ਵਿੱਚ ਲੱਗੇ ਹੋਏ ਹਨ, ਇਹ ਅਮਲ ਅਤ ਅਫਸੋਸਨਾਕ ਅਤੇ ਖਾਲਸਾ ਪੰਥ ਦੀ ਆਨ ਸ਼ਾਨ ਨੂੰ ਠੇਸ ਪਹੁੰਚਾਉਣ ਵਾਲੇ ਹਨ। ਉਹਨਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲੀਆ ਨੇ ਬੀਤੇ ਸਮੇਂ ਵਿੱਚ ਸਰਦਾਰ ਜਸਪਾਲ ਸਿੰਘ ਚੋੜ ਸਿਧਵਾ, ਦਰਸ਼ਨ ਸਿੰਘ ਲੋਹਾਰਾ, ਜਥੇਦਾਰ ਗੁਰਦੇਵ ਸਿੰਘ ਕੌਂਕੇ, ਬੈਬਲ ਕਲਾਂ ਗੋਲੀकांड ਦੌਰਾਨ ਸ਼ਹੀਦ ਕੀਤੇ ਗਏ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਤੋਂ ਇਲਾਵਾ 25,000 ਦੇ ਕਰੀਬ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਜ਼ਾਲਮ ਪੁਲਿਸ ਅਫਸਰਾਂ ਹੱਥੋਂ ਕਤਲ ਕਰਵਾਉਣ ਦੇ ਇਹ ਆਗੂ ਦੋਸ਼ੀ ਹਨ। ਇਸ ਤੋਂ ਇਲਾਵਾ ਐਸਜੀਪੀਸੀ ਦੇ ਸਾਧਨਾਂ ਤੇ ਖਜ਼ਾਨੇ ਦੀ ਦੁਰਵਰਤੋਂ ਕਾਰਨ 328 ਪਾਵਨ ਸਰੂਪਾਂ ਨੂੰ ਲਾਪਤਾ ਕਰਨ, ਸਿਰਸੇ ਵਾਲੇ ਬਲਾਤਕਾਰੀ ਕਾਤਲ ਸਾਧ ਨੂੰ ਮੁਆਫੀ ਦਿਵਾਉਣ, ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਮਰਿਆਦਾਵਾਂ ਦਾ ਘਾਣ ਕਰਨ ਵਰਗੇ ਦੋਸ਼ਾਂ ਅਧੀਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾਵਾਂ ਭੁਗਤ ਰਹੇ ਹਨ। ਜਦੋਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਪਣੀਆਂ ਜ਼ਿੰਮੇਵਾਰੀਆਂ ਤੇ ਫਰਜ਼ ਪੂਰੇ ਕਰ ਦਿੱਤੇ ਹਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹਨਾਂ ਨੂੰ ਤਨਖਾਹ ਲਗਾਉਂਦੇ ਹੋਏ ਲਿਖਤੀ ਰੂਪ ਵਿੱਚ ਖਾਲਸਾ ਪੰਥ ਦੀ ਅਗਵਾਈ ਕਰਨ ਤੋਂ ਕੋਈ ਵੀ ਇਖਲਾਕੀ ਹੱਕ ਨਾ ਹੋਣ ਦੀ ਗੱਲ ਸਪਸ਼ਟ ਰੂਪ ਵਿੱਚ ਕਰ ਦਿੱਤੀ ਹੈ, ਫਿਰ ਇਹ ਆਗੂ ਹੁਣ ਛੋਟੇ-ਛੋਟੇ ਨੁਕਤਿਆਂ ਨੂੰ ਉਠਾ ਕੇ ਭਰਾਮਾਰੂ ਜੰਗ ਨੂੰ ਉਤਸ਼ਾਹਿਤ ਕਿਉਂ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਇਹ ਸਿੱਖ ਕੌਮ ਦੀ ਨਜ਼ਰ ਵਿੱਚ ਤਨਖਾਹੀਏ ਕਰਾਰ ਦਿੱਤੇ ਗਏ ਆਗੂ ਕੁਝ ਕਰ ਸਕਦੇ ਹਨ ਤਾਂ ਉਹ ਬਾਹਰਲੇ ਮੁਲਕਾਂ ਵਿੱਚ ਹਿੰਦੂਤਵ ਹੁਕਮਰਾਨਾਂ ਵੱਲੋਂ ਕਤਲ ਕੀਤੇ ਜਾ ਰਹੇ ਸਿੱਖ ਨੌਜਵਾਨਾਂ, ਜਿਨ੍ਹਾਂ ਵਿੱਚ ਭਾਈ ਹਰਦੀਪ ਸਿੰਘ ਨਿੱਜਰ, ਰਿਪੂ ਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ ਅਤੇ ਲਖਵੀਰ ਸਿੰਘ ਰੋਡੇ, ਦੀਪ ਸਿੰਘ ਸਿੱਧੂ ਅਤੇ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ, ਗੁਰਪ੍ਰੀਤ ਸਿੰਘ ਹਰੀਨੋ ਦੇ ਕਤਲ ਕਰਵਾਏ ਗਏ ਹਨ। ਇੱਥੋਂ ਤੱਕ ਕਿ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉੱਤੇ ਨਿਊਯਾਰਕ ਵਿੱਚ ਹਮਲਾ ਕਰਨ ਦੀ ਸਾਜ਼ਿਸ਼ ਰਚੀ ਗਈ, ਜਿਨ੍ਹਾਂ ਵਿੱਚ ਵਜ਼ੀਰ ਆਜ਼ਮ ਮੋਦੀ, ਗ੍ਰਹਿ ਵਜ਼ੀਰ ਅਮਿਤ ਸ਼ਾਹ, ਵਿਦੇਸ਼ ਮੰਤਰੀ ਜੈ ਸ਼ੰਕਰ, ਰੱਖਿਆ ਵਜ਼ੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਹ ਮੁਖੀ ਰਵੀ ਸਿਨਹਾ ਅਤੇ ਸਾਬਕਾ ਰਾਹ ਮੁਖੀ ਸ਼ਮੰਤ ਗੋਇਲ ਸ਼ਾਮਿਲ ਹਨ। ਉਹਨਾਂ ਨੂੰ ਕੈਨੇਡੀਅਨ, ਅਮਰੀਕਨ, ਬਰਤਾਨੀਆ ਅਤੇ ਪਾਕਿਸਤਾਨ ਦੇ ਕਾਨੂੰਨਾਂ ਦੁਆਰਾ ਬਣਦੀਆਂ ਸਜ਼ਾਵਾਂ ਦਿਵਾਉਣ ਲਈ ਉਹਨਾਂ ਮੁਲਕਾਂ ਦੀਆਂ ਹਕੂਮਤਾਂ ਨੂੰ ਸਹਿਯੋਗ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਜੋ ਹੁਕਮਰਾਨਾਂ ਵੱਲੋਂ ਭਰਾਮਾਰੂ ਜੰਗ ਕਰਵਾਉਣ ਦੀਆਂ ਸਾਜ਼ਿਸ਼ਾਂ ਤੇ ਅਮਲ ਹੋ ਰਿਹਾ ਹੈ, ਉਸ ਨੂੰ ਅਸਫਲ ਬਣਾਉਣ ਲਈ ਸਹਿਯੋਗ ਕਰਨ ਤਾਂ ਬਿਹਤਰ ਹੋਵੇਗਾ, ਨਾ ਕਿ ਦੁਸ਼ਮਣ ਤਾਕਤਾਂ ਦੇ ਕੁਹਾੜੇ ਦਾ ਦਸਤਾ ਬਣਨ ਦੀ ਗੁਸਤਾਖੀ ਕਰਨ। ਸਿੱਖ ਬੁੱਧੀਜੀਵੀਆਂ ਨੇ ਭਾਈ ਨਰੈਣ ਸਿੰਘ ਚੌੜਾ ਖਿਲਾਫ ਕੀਤੇ ਜਾ ਰਹੇ ਪ੍ਰਚਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਜੋ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ ਜਾ ਰਹੀ ਹੈ, ਉਹ ਬਿਲਕੁਲ ਹੀ ਗਲਤ ਹੈ। ਚੰਡੀਗੜ੍ਹ ਦੇ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ IAS ਗੁਰਤੇਜ ਸਿੰਘ, ਸਿੱਖ ਵਿਦਵਾਨ ਭਾਈ ਕਰਮਜੀਤ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਆਗੂ ਸੁਰਿੰਦਰ ਸਿੰਘ ਕਿਸ਼ਨਪੁਰ, ਬੀਬੀ ਜਸਮੀਤ ਕੌਰ ਛੀਨਾ ਅਤੇ ਕੁਲਬੀਰ ਕੌਰ ਧਾਮੀ ਨੇ ਕਿਹਾ ਕਿ ਚੌੜਾ ਦਾ ਮਕਸਦ ਸੁਖਬੀਰ ਬਾਦਲ ਨੂੰ ਖਤਮ ਕਰਨਾ ਨਹੀਂ ਸੀ, ਬਲਕਿ ਇੱਕ ਸੰਦੇਸ਼ ਦੇਣਾ ਸੀ ਕਿ ਜੋ ਵੀ ਸਿੱਖ ਕੌਮ ਦੇ ਉਲਟ ਚੱਲੇਗਾ ਉਸ ਨੂੰ ਗਲਤ ਨਤੀਜੇ ਭੁਗਤਣੇ ਪੈ ਸਕਦੇ ਹਨ। ਇਨ੍ਹਾਂ ਆਗੂਆਂ ਨੇ ਸਪਸ਼ਟ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਕਾਰੀ ਅਕਾਲੀ ਲੀਡਰਸ਼ਿਪ ਫਿਰ ਤੋਂ ਕਾਮਯਾਬ ਨਹੀਂ ਹੋ ਸਕਦੀ, ਜਿਸ ਕਾਰਨ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਲਈ ਨਵੇਂ ਆਗੂਆਂ ਨੂੰ ਲਿਆਉਣ ਦੀ ਜ਼ਰੂਰਤ ਹੈ।
ਇਨ੍ਹਾਂ ਆਗੂਆਂ ਨੇ ਇਹ ਵੀ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ 7 ਮੈਂਬਰੀ ਕਮੇਟੀ ਤੁਰੰਤ ਸਰਗਰਮ ਹੋਵੇ ਤਾਂ ਕਿ ਜੋ ਭੁਲੇਖੇ ਪੈਦਾ ਹੋ ਰਹੇ ਹਨ ਉਹ ਦੂਰ ਹੋ ਸਕਣ। ਹੁਣ ਇਹਨਾਂ ਦਾ ਕਹਿਣਾ ਹੈ ਕਿ ਭਾਈ ਨਰੈਣ ਸਿੰਘ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਵੇ। ਜਿਨ੍ਹਾਂ ਨੇ 5 ਲੱਖ ਸਿੱਖ ਕਤਲ ਕਰਵਾਏ ਨੇ, ਦਰਬਾਰ ਸਾਹਿਬ ਦੇ ਹਮਲੇ ਦੇ ਵਿੱਚ ਜਿਨ੍ਹਾਂ ਦੀ ਸ਼ਮੂਲੀਅਤ ਸੀ, ਉਹਨਾਂ ਦੇ ਬਾਰੇ ਤਾਂ ਕਹਿੰਦੇ ਨਹੀਂ ਵੀ ਉਹਨਾਂ ਨੂੰ ਵੀ ਪੰਥ ਦੇ ਵਿੱਚੋਂ ਛੇਕਿਆ ਜਾਵੇ। ਸਿਰਫ ਨਰੈਣ ਸਿੰਘ ਚੌੜਾ ਦੇ ਬਾਰੇ ਕਹਿੰਦੇ ਨੇ ਕਿ ਇਹਨੂੰ ਛੇਕਿਆ ਜਾਵੇ। ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਥਿਊਰੀ ਇਹ ਹੈ ਕਿ ਅਸੀਂ ਉਹ ਜਿਹੜੇ ਅਕਾਲ ਤਖਤ ਦੇ ਆਦੇਸ਼ ਹਨ ਉਹਨਾਂ ਨੂੰ ਦਰਕਿਨਾਰ ਕਰਕੇ ਲੋਕਾਂ ਨੂੰ ਭੰਬਲ ਭੂਸੇ ਦੇ ਵਿੱਚ ਪਾ ਕੇ ਤੇ ਅਸੀਂ ਫਿਰ ਮੁੜ ਕੇ ਲੋਕਾਂ ਦੀ ਨਜ਼ਰ ਦੇ ਵਿੱਚ ਆ ਜਾਈਏ ਤੇ ਜਿਹੜਾ ਕੋਈ ਉਹ ਅਟੈਂਸ਼ਨ ਹੈ ਲੋਕਾਂ ਦਾ ਇਹਨਾਂ ਦੀਆਂ ਕਰਤੂਤਾਂ ਦੇ ਉੱਤੇ ਉਸ ਨੂੰ ਡਾਇਵਰਟ ਕਰ ਦਿੱਤਾ ਜਾਵੇ। ਹੁਣ ਭਾਈ ਨਰੈਣ ਸਿੰਘ ਦੀ ਮੈਂ ਪੁਲਿਸ ਦੀ ਟ੍ਰੇਨਿੰਗ ਵੀ ਕੀਤੀ ਹੈ, ਮੈਂ ਕਾਫੀ ਆਰਮੀ ਦੀ ਟ੍ਰੇਨਿੰਗ ਵੀ ਥੋੜ੍ਹੀ ਬਹੁਤ ਕੀਤੀ ਹੈ। ਮੈਂ ਆਪਣੀ ਇੰਟਰਪ੍ਰੀਟੇਸ਼ਨ ਦੇਣਾ ਚਾਹੁੰਦਾ ਭਾਈ ਨਰੈਣ ਸਿੰਘ ਦੀ ਜਿਹਨੇ ਜਿਹੜੀ ਕਾਰਵਾਈ ਕੀਤੀ ਹੈ। ਨਰੈਣ ਸਿੰਘ ਦਾ ਇੱਕ ਪੋਸਟ ਆਇਆ ਸੀ ਕੁਝ ਦੇਰ ਪਹਿਲਾਂ, ਮਹੀਨਾ ਕੁ ਪਹਿਲਾਂ, ਉਸ ਨੂੰ ਮੈਂ ਪੜ੍ਹਿਆ। ਉਹ ਕਹਿੰਦੇ ਨੇ ਕਿ ਇਹ ਲੋਕ ਸਿਰਫ ਇੱਕ ਸੈਨੀਟਾਈਜੇਸ਼ਨ ਦੇਖ ਰਹੇ ਹੈ, ਆਪਣੇ ਆਪ ਨੂੰ ਸਾਫ਼ ਪਵਿੱਤਰ ਪ੍ਰਗਟ ਕਰਨ ਦਾ ਮੌਕਾ ਅਕਾਲ ਤਖਤ ਦੇ ਓਟ ਆਸਰੇ ਲੈਣਾ ਚਾਹੁੰਦੇ ਹੈ ਔਰ ਫਿਰ ਪੰਥ ਦੇ ਉੱਤੇ ਕਾਇਮ ਹੋਣਾ ਚਾਹੁੰਦੇ। ਹੁਣ ਇਹਦੀਆਂ ਕੌਨਸੀਕੁਐਂਸਿਸ ਕੀ ਹਨ? ਕੌਨਸੀਕੁਐਂਸਿਸ ਇਹ ਹਨ ਕਿ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਜੋ ਕੁਝ ਵਾਪਰਿਆ ਉਹੀ ਕੁਝ ਦੁਬਾਰਾ ਹੋਏਗਾ, ਕਿਉਂਕਿ ਇਹਨਾਂ ਦੀ ਤੁਸੀਂ ਹੁਣ ਹਮਲੇ ਤੋਂ ਬਾਅਦ ਜਾਂ ਜੋ ਇਹ ਇਨਸੀਡੈਂਟ ਹੋਇਆ ਇਸ ਤੋਂ ਬਾਅਦ ਦੀ ਬੋਲਬਾਣੀ, ਭਾਸ਼ਾ, ਹਮਲਾਵਰ ਰੁੱਖ, ਇਹਨਾਂ ਦਾ ਬਾਡੀ ਲੈਂਗੁਏਜ ਦੇਖੋ ਤਾਂ ਇਹ ਕੋਈ ਨਿਮਾਣੇ ਸਿੱਖ ਨਹੀਂ ਲੱਗਦੇ। ਇਹ ਸਾਰਿਆਂ ਨੂੰ ਢਾਹ ਲੈਣ ਦੀ ਮਨਸ਼ਾ ਦੇ ਨਾਲ, ਜਿਸ ਤਰ੍ਹਾਂ ਕਿ ਮੱਲ ਥਾਪੀਆਂ ਮਾਰਦੇ ਹੁੰਦੇ ਆ ਪਿੰਡ ਦੇ ਵਿੱਚ, ਇਸ ਤਰ੍ਹਾਂ ਦੀਆਂ ਇਹ ਭਾਵਨਾਵਾਂ ਪ੍ਰਗਟ ਕਰ ਰਹੇ ਹੈ ਔਰ ਬਾਰ-ਬਾਰ ਹਮਲਾਵਰ ਹੋ ਰਹੇ ਹੈ। ਹੁਣ ਭਾਈ ਨਰੈਣ ਸਿੰਘ ਨੇ ਕਿਹੜੀ ਕ੍ਰਾਈਮ ਕੀਤੀ ਹੈ ਜਿਸ ਦੇ ਵਾਸਤੇ ਉਸ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ? ਇਹ ਕਹਿੰਦੇ ਨੇ ਕਿ ਨਰੈਣ ਸਿੰਘ ਨੇ ਆ ਕੇ ਇਹਨਾਂ ਦੇ ਉੱਤੇ ਗੋਲੀ ਚਲਾਈ ਹੈ ਗੁਰਦੁਆਰੇ ਦੇ ਉੱਤੇ। ਉਹਨੇ ਗੁਰਦੁਆਰੇ ਦੇ ਉੱਤੇ ਗੋਲੀ ਨਹੀਂ ਚਲਾਈ, ਨਾ ਹੀ ਉਸ ਦਾ ਇੰਟੈਂਸ਼ਨ ਹੈ ਗੁਰਦੁਆਰੇ ਦੇ ਉੱਤੇ ਗੋਲੀ ਚਲਾਉਣ ਦਾ। ਮੇਰੇ ਖਿਆਲ ਦੇ ਵਿੱਚ ਨਰੈਣ ਸਿੰਘ ਨੇ ਦੇਖਿਆ ਕਿ ਇਹਨਾਂ ਲੋਕਾਂ ਨੇ ਕੌਮ ਨੂੰ ਭੰਬਲ ਭੂਸੇ ਦੇ ਵਿੱਚ ਪਾ ਕੇ ਤੇ ਮੁੜ ਕੇ ਆਪਣੇ ਆਪ ਸਥਾਪਿਤ ਹੋ ਜਾਣਾ। ਉਹਨਾਂ ਨੇ ਇਸ ਨੂੰ ਰੋਕਣ ਵਾਸਤੇ ਕੋਈ ਵੱਡੀ ਕਾਰਵਾਈ ਕਰਨੀ ਚਾਹੀਏ। ਜਿੰਨੀ ਕੁ ਮੇਰੀ ਸਮਝ ਹੈ ਪੁਲਿਸ ਟ੍ਰੇਨਿੰਗ, ਆਰਮੀ ਟ੍ਰੇਨਿੰਗ ਵਗੈਰਾ ਤੋਂ, ਜੇ ਫਰਜ਼ ਕਰੋ ਉਹਨਾਂ ਨੇ ਉਹਨੂੰ ਕਤਲ ਕਰਨਾ ਹੁੰਦਾ ਤਾਂ ਉਹ ਕੀ ਕਰਦੇ? ਇਹ ਅਮੂਮਨ ਚਾਦਰ ਉੱਤੇ ਲੈਂਦੇ ਸਨ, ਬੁੱਕਲ ਮਾਰ ਕੇ ਰੱਖਦੇ ਸਨ। ਇਹਨਾਂ ਨੇ ਬੁੱਕਲ ਮਾਰੀ ਹੁੰਦੀ, ਹੱਥ ਦੇ ਵਿੱਚ ਇਹਨਾਂ ਦੇ ਪਿਸਤੌਲ ਹੁੰਦਾ, ਸਿੱਧੇ ਜਾ ਕੇ ਤੇ ਜੋ ਕਾਰਵਾਈ ਕਰਨੀ ਸੀ ਕਰ ਦਿੰਦੇ। ਮੈਨੂੰ ਜਾਪਦਾ ਹੈ ਕਿ ਇਹਨਾਂ ਦਾ ਇੰਟੈਂਸ਼ਨ ਸਿਰਫ ਇਹ ਸੀ ਕਿ ਕੌਮ ਨੂੰ ਸੁਚੇਤ ਕੀਤਾ ਜਾਵੇ, ਲੋਕਾਂ ਨੂੰ ਸੁਚੇਤ ਕੀਤਾ ਜਾਵੇ ਕਿ ਇਹ ਲੋਕ ਮੁੜ ਕੇ ਤੁਹਾਡੇ ਉੱਤੇ ਕਬਜ਼ਾ ਹਾਸਲ ਕਰਨਾ ਚਾਹੁੰਦੇ ਨੇ ਅਕਾਲ ਤਖਤ ਦੇ ਰਾਹੀਂ। ਔਰ ਮੁੜ ਕੇ ਜਿਹੜਾ ਕੁਝ ਹੋਇਆ ਪੰਜਾਬ ਦੇ ਉੱਤੇ, ਅਸੀਂ ਲੋਕਾਂ ਨੇ ਤਾਂ ਦੂਸਰੇ ਲੋਕਾਂ ਦੇ ਜ਼ੁਲਮ ਤਸ਼ੱਦਦ ਬਾਰੇ ਪੜ੍ਹ ਕੇ, ਜਾਣ ਕੇ, ਸੁਣ ਕੇ ਜਾਣਿਆ। ਭਾਈ ਨਰੈਣ ਸਿੰਘ ਨੇ ਆਪਣੇ ਪਿੰਡੇ ਉੱਤੇ ਹਟਾ ਕੇ ਜਾਣਿਆ। ਖਨੌਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦਾ ਅੱਜ 16ਵਾਂ ਦਿਨ ਹੈ ਪਰ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ। ਇਸ ਦੌਰਾਨ ਹੀ ਡੱਲੇਵਾਲ ਦੀ ਵਿਗੜ ਰਹੀ ਸਿਹਤ ਨੂੰ ਲੈ ਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਿਸਾਨੀ ਮੰਗਾਂ ਮਨਵਾਉਣ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਜੋ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਲਗਭਗ 2 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਖਨੌਰੀ ਬਾਰਡਰ ਤੇ ਕੇਂਦਰ ਸਰਕਾਰ ਦੇ ਖਿਲਾਫ ਮਨ ਵਰਤੇ ਬੈਠੇ ਹਨ, ਉਹਨਾਂ ਦੀ ਸਿਹਤ ਦਾ ਦਿਨੋ-ਦਿਨ ਵਿਗੜਨਾ ਇੱਕ ਚਿੰਤਾ ਦਾ ਵਿਸ਼ਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਸਿਹਤ ਬੇहद ਜ਼ਰੂਰੀ ਹੈ। ਉਹਨਾਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਜਲਦ ਕਿਸਾਨ ਆਗੂ ਨਾਲ ਬੈਠ ਕੇ ਗੱਲਬਾਤ ਕਰਨ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨ ਲੈਣ ਦੀ ਮੰਗ ਕੀਤੀ ਹੈ।
ਉਹਨਾਂ ਕਿਹਾ ਕਿ ਜਿਸ ਤਰ੍ਹਾਂ ਕਿਸਾਨ ਆਗੂ ਡੱਲੇਵਾਲ ਲਗਾਤਾਰ ਮਨ ਵਰਤੇ ਬੈਠੇ ਹਨ ਅਤੇ ਉਹਨਾਂ ਦੀ ਸਿਹਤ ਦਿਨ-ਬ-ਦਿਨ ਡਾਊਨ ਹੋ ਰਹੀ ਹੈ, ਇਹ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਸਰਕਾਰਾਂ ਨੂੰ ਜਲਦ ਤੋਂ ਜਲਦ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕਿਸੇ ਇਨਸਾਨ ਦੀ ਜ਼ਿੰਦਗੀ ਖਤਮ ਨਾ ਹੋ ਜਾਵੇ। ਦੱਸ ਦਈਏ ਕਿ ਖਨੌਰੀ ਬਾਰਡਰ ਤੇ ਮਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਡਾਕਟਰ ਸਵੈਮਾਨ ਦੀ ਟੀਮ ਵੱਲੋਂ ਧਿਆਨ ਰੱਖਿਆ ਜਾ ਰਿਹਾ ਹੈ ਤੇ ਲਗਾਤਾਰ ਚੈੱਕਅਪ ਕੀਤਾ ਜਾ ਰਿਹਾ ਹੈ। ਟੀਮ ਦਾ ਕਹਿਣਾ ਹੈ ਕਿ ਭੁੱਖ ਹੜਤਾਲ ਦਾ ਅਸਰ ਇਹ ਹੋਣ ਲੱਗਿਆ ਹੈ ਕਿ ਕਿਡਨੀਆਂ, ਲੀਵਰ ਤੇ ਸਰੀਰ ਦੇ ਹੋਰ ਅੰਗ ਜਵਾਬ ਦੇਣ ਲੱਗੇ ਹਨ, ਜਿਸ ਕਾਰਨ ਕਦੇ ਵੀ ਕੋਈ ਘਟਨਾ ਵਾਪਰ ਸਕਦੀ ਹੈ। ਉੱਘੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਪਿਛਲੇ 2 ਹਫ਼ਤਿਆਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਆਪਣੀਆਂ ਵਾਜਬ ਮੰਗਾਂ ਨੂੰ ਲੈ ਕੇ। ਪਰ ਪਤਾ ਲੱਗੇ ਕਿ ਉਹਨਾਂ ਦੀ ਸਿਹਤ ਦਿਨ ਬ ਦਿਨ ਵਿਗੜ ਰਹੀ ਹੈ। ਇਸ ਦੀ ਬਹੁਤ ਭਾਰੀ ਸਾਨੂੰ ਚਿੰਤਾ ਹੈ, ਫਿਕਰ ਹੈ, ਕਿਉਂਕਿ ਸੰਘਰਸ਼ ਕੋਈ ਵੀ ਹੋਵੇ ਸਿਆਣੇ ਆਗੂਆਂ ਤੋਂ ਬਿਨਾਂ ਉਹਦਾ ਕਾਮਯਾਬ ਹੋਣਾ ਮੁਸ਼ਕਲ ਹੁੰਦਾ ਹੈ। ਡੱਲੇਵਾਲ ਸਾਹਿਬ ਇੱਕ ਸਿਆਣੇ ਆਗੂ ਨੇ, ਸਮਝਦਾਰ ਆਗੂ ਨੇ ਔਰ ਉਹਨਾਂ ਦੀ ਜ਼ਿੰਦਗੀ ਸਾਡੇ ਵਾਸਤੇ ਬਹੁਤ ਅਹਿਮ ਹੈ। ਭਾਰਤ ਸਰਕਾਰ, ਪੰਜਾਬ ਸਰਕਾਰ ਦੇ ਜ਼ਰੀਏ ਉਹਨਾਂ ਨਾਲ ਗੱਲਬਾਤ ਕਰੇ ਤੇ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ, ਜਿਨ੍ਹਾਂ ਮੰਗਾਂ ਨੂੰ ਲੈ ਕੇ ਉਹ ਭੁੱਖ ਹੜਤਾਲ ਤੇ ਬੈਠੇ ਨੇ, ਉਹਨਾਂ ਨੂੰ ਪੂਰੀਆਂ ਕਰੇ, ਕਿਉਂਕਿ ਜ਼ਿੰਦਗੀ ਬੜੀ ਅਮੋਲਕ ਹੁੰਦੀ ਹੈ ਔਰ ਖ਼ਾਸ ਤੌਰ ਦੇ ਉੱਤੇ ਜਿਹੜੇ ਸੰਘਰਸ਼ੀਲ ਆਗੂ ਹੁੰਦੇ ਨੇ, ਸਿਆਣੇ ਹੁੰਦੇ ਨੇ, ਸਮਝਦਾਰ ਹੁੰਦੇ ਨੇ, ਉਹਨਾਂ ਦੀ ਹਮੇਸ਼ਾ ਇਸ ਸਮਾਜ ਨੂੰ ਲੋੜ ਰਹਿੰਦੀ ਹੈ ਔਰ ਲੋੜ ਰਹੇਗੀ ਵੀ। ਸੋ ਸਾਨੂੰ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੀ ਸਿਹਤ ਦੀ ਬਹੁਤ ਚਿੰਤਾ ਹੈ। ਮੈਂ ਮੁੜ ਸਰਕਾਰ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਕਿ ਉਹਨਾਂ ਦੇ ਨਾਲ ਰਾਬਤਾ ਕਰੇ, ਕੇਂਦਰ ਸਰਕਾਰ ਰਾਬਤਾ ਕਰੇ ਜਿਹਨੇ ਮੰਗਾਂ ਮੰਨਣੀਆਂ ਨੇ, ਪੰਜਾਬ ਸਰਕਾਰ ਰਾਬਤਾ ਕਰੇ ਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਵੱਲ ਧਿਆਨ ਜਿਹੜਾ ਹੈ ਉਹ ਦਿੱਤਾ ਜਾਏ। ਅਸੀਂ ਅਕਾਲ ਪੁਰਖ ਅੱਗੇ ਇਹੋ ਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤ ਰੱਖੇ, ਸਿਹਤਮੰਦ ਰੱਖੇ, ਕਿਉਂਕਿ ਸਮਾਜ ਨੂੰ ਔਰ ਖਾਸ ਤੌਰ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਉਹਨਾਂ ਦੀ ਜ਼ਰੂਰਤ ਹੈ। ਉਹਨਾਂ ਦੀ ਵਿਗੜ ਰਹੀ ਸਿਹਤ ਦੇ ਉੱਤੇ ਸਾਨੂੰ ਜ਼ਰੂਰ ਚਿੰਤਾ ਹੈ। ਸੁਪਰੀਮ ਕੋਰਟ ਵੱਲੋਂ ਬਣਾਈ ਗਈ ਉੱਚ ਪੱਧਰੀ ਕਮੇਟੀ ਨੇ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਦੀ ਮੌਜੂਦਾ ਸਥਿਤੀ ਅਤੇ ਕਿਸਾਨਾਂ ਨਾਲ ਹੋਈਆਂ ਬੈਠਕਾਂ ਸੰਬੰਧੀ ਸੁਪਰੀਮ ਕੋਰਟ ਨੂੰ ਅੰਤਰਿਮ ਰਿਪੋਰਟ ਸੌਂਪ ਦਿੱਤੀ ਹੈ। ਕਮੇਟੀ ਨੇ ਹੁਣ ਤੱਕ ਹੋਈ ਕਾਰਵਾਈ ਅਤੇ ਕਿਸਾਨ ਜਥੇਬੰਦੀਆਂ ਨਾਲ ਹੋਈ ਮੀਟਿੰਗ ਵਿੱਚ ਹੋਏ ਵਿਚਾਰ ਵਟਾਂਦਰੇ ਸੰਬੰਧੀ ਇਹ ਰਿਪੋਰਟ ਸੌਂਪੀ ਹੈ। ਸਰਕਾਰ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਵੱਲੋਂ ਗਠਿਤ ਉੱਚ ਪੱਧਰੀ ਕਮੇਟੀ ਨੇ 11 ਤੇ 12 ਸਤੰਬਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰਾਂ ਅਤੇ ਡੀਜੀਪੀਜ਼ ਦੀ ਮੀਟਿੰਗ ਸੱਦੀ ਸੀ। ਮੀਟਿੰਗ ਵਿੱਚ ਸੁਝਾਅ ਦਿੱਤਾ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਾਲੇ ਸਾਂਝੇ ਕਿਸਾਨ ਮੋਰਚਾ, ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਨੂੰ ਮੀਟਿੰਗ ਲਈ ਬੁਲਾਇਆ ਜਾਵੇ। ਡੱਲੇਵਾਲ ਅਤੇ ਪੰਧੇਰ ਨੂੰ ਮੀਟਿੰਗ ਲਈ ਆਪਣੀ ਸੁਵਿਧਾਜਨਕ ਮਿਤੀ ਅਤੇ ਸਮਾਂ ਦੇਣ ਲਈ ਬੇਨਤੀ ਕੀਤੀ ਗਈ ਸੀ, ਪਰ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਸੀ। ਰਿਪੋਰਟ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਬੈਠਕਾਂ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ। ਇਸ ਅਨੁਸਾਰ ਕਮੇਟੀ ਨੇ ਕਿਸਾਨ ਆਗੂਆਂ ਨੂੰ ਕਈ ਵਾਰ ਮੀਟਿੰਗ ਲਈ ਬੁਲਾਇਆ, ਪਰ ਉਹ ਮੀਟਿੰਗ ਵਿੱਚ ਨਹੀਂ ਆਏ। ਇਸ ਮਾਮਲੇ ਬਾਰੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਡੇ ਕਿਸਾਨ ਆਗੂ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਸ਼ਾਮਲ ਹੋਏ ਸਨ, ਜਿੱਥੇ ਉਹਨਾਂ ਨੇ ਆਪਣਾ ਪੱਖ ਰੱਖਿਆ ਸੀ ਤੇ ਇੱਕ ਮੀਟਿੰਗ ਪੱਤਰ ਵੀ ਸਰਕਾਰ ਤੇ ਪ੍ਰਸ਼ਾਸਨ ਨੂੰ ਸੌਂਪਿਆ ਸੀ। ਇਹਨਾਂ ਨੇ ਕਾਗਜ਼ਾਂ 'ਚ ਹੋਰ ਮੀਟਿੰਗਾਂ ਸੱਦੀਆਂ ਹੋਣਗੀਆਂ, ਉਹਨਾਂ 'ਚ ਸ਼ਾਇਦ ਅਸੀਂ ਸ਼ਾਮਿਲ ਨਹੀਂ ਹੋ ਸਕੇ। ਸਾਨੂੰ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਮੀਟਿੰਗਾਂ ਵਿੱਚ ਕੋਈ ਮਸਲਾ ਹੱਲ ਨਹੀਂ ਹੋਣਾ ਸੀ, ਕਿਉਂਕਿ ਅਸੀਂ ਪਹਿਲਾਂ ਹੀ ਆਪਣੀ ਮੰਗ ਪੱਤਰ ਸਰਕਾਰ ਤੇ ਪ੍ਰਸ਼ਾਸਨ ਨੂੰ ਸੌਂਪ ਚੁੱਕੇ ਸਾਂ। ਜੇਕਰ ਕੇਂਦਰ ਸਰਕਾਰ ਦੀ ਨੀਤੀ ਤੇ ਨੀਅਤ ਹੋਵੇਗੀ ਤਾਂ ਕਿਸਾਨਾਂ ਨਾਲ ਬੈਠ ਕੇ ਮਸਲੇ हल कर सकती है। कमेटी आई पटियाला में 2 बार हमसे मीटिंग हुई। हमने कहा भाई हमें रास्ता खोलने से कोई आपत्ति नहीं, रास्ता खोलिए, हमारी ओर से रास्ते खुले हुए हैं। अब जो भी व्हीकल लेके आओ दीवार तक वहां लेके जाना हम तैयार है। अगर हमारी ओर से रास्ता बंद होगा तब हमें बोलिए। फिर कमेटी भाग निकली। फिर बोलते आप लिख कर दीजिए, फिर ट्रैक्टर ट्रॉली लेके नहीं जाएंगे। हमने बोला ये कोई भी लिख के देने के लिए तैयार नहीं है। वो 2 वार्ता हुई, 2 मीटिंगें हुई। उसके बाद फिर सुप्रीम कोर्ट ने उस कमेटी का विस्तार कर दिया। फिर दोनों स्टेट जो है वो आर्थिक माहर दें, बीच में खेती के माहर दें। वो जो कमेटी बनी हुई अभी फिर वो आ गई और उसमें भी हमारे साथी
चंडीगढ़ में गए एक मीटिंग में, और उन्होंने मांग पत्र दिया और पक्ष अपना रखा भी यही हमारा मांग पत्र है, हम चाहते इसका निर्णय कर लो। और ये दोनों फोरमों ने बोला कि कोई भी कमेटी हमारे मसलों का हल नहीं है। पहले आज हम सुप्रीम कोर्ट के ऊपर क्यों नहीं विश्वास करते, जब सुप्रीम कोर्ट में C-250 के अनुसार प्रधानमंत्री ने वादा किया था फसलों के दाम देंगे कि रिट डली। जब सुप्रीम कोर्ट ने सरकार से पूछा भी यह लागू क्यों नहीं हो रहा, तो केंद्र सरकार ने हल्फनामा दाखिल कर दिया और बोला कि C-250 के अनुसार फसलों के दाम दिए नहीं जा सकते, हल्फनामा अभी भी है। तो उस समय सुप्रीम कोर्ट ने कुछ भी नहीं उन्हें कहा, अड़ जाता सुप्रीम कोर्ट भी, आपने भी दो। तो इसीलिए हमने कहा कि कोई कमेटी मसलों का हल नहीं है, अदालत इन मसलों का हल नहीं है, पॉलिटिकल टॉक है, ये भारत सरकार का विषय है। अगर आप MSP लीगल गारंटी कानून बनाना चाहेंगे, उसमें से कोई टेक्निकल बातें हैं जो आप किसी कमेटी से पूछना चाहेंगे, हमसे करना चाहेंगे, वो आगे का प्रोसेस हो जाएगा। अब उस कमेटी ने रिपोर्ट दाखिल भी कर दी सुप्रीम कोर्ट में, और उनकी दूसरी बातें नहीं उठाई भाजपा के प्रवक्ता ने। उनमें यह भी लिखा है भी डबल इंजन वाली हरियाणा की सरकार के सर पर 76,000 करोड़ का कर्ज है। इसके ऊपर बोलिए किन्होंने चढ़ा दिया? आपने अगर 11 साल से विकास किया तो ये कर्जा कैसे चढ़ा? उन्होंने ये भी लिखा कि 73,000 करोड़ रुपया पंजाब के सर कर्जा है, इनकी बात क्यों नहीं करते? उन्होंने ये भी कहा कि 1996 से लेके अब तक 4 लाख किसान और खेत मजदूरों ने खुदकुशी की है। उसके ऊपर केंद्र के प्रवक्ता और क्यों नहीं बोलते वो किनका कसूर था? हम नहीं कहते, एक सरकार, पिछली सरकारों का भी इसमें योगदान है। और उन्होंने ये भी कहा, जो मीडिया में निकल के आई बात, हमारे पास हार्ड कॉपी तो नहीं है उसकी, कि किसान जो उपज पैदा कर रहे हैं उसका मंडी में दाम नहीं मिलता है MSP के अनुसार। इसलिए उन्होंने भी कहा भी हम समझते इसकी आवश्यकता है कि केंद्र इस पे काम करे, कि किसानों को MSP लीगल गारंटी कानून बनना चाहिए। तो असल मुद्दा यह है जो अभी प्रचार माध्यमों में आ रहा, किसानों का अक्स खराब करने की बात है।